ਦਰਿਆ ਰਾਵੀ ਦੇ ਵਿੱਚ ਉੱਚੇ ਦਰਜੇ ਦਾ ਸੈਲਾਬ ਜਿਹੜਾ ਹੈ ਨਾ ਸਾਡੇ ਗਾਉਂ ਦੇ ਬਿਲਕੁਲ ਨੇੜੇ ਆ ਪਹੁੰਚਿਆ ਹੈ। 1,80,000 ਚੂਸਕ ਬਲਕਿ 1,90,000 ਚੂਸਕ ਸ਼ਾਹ ਦਰੇ ਦੇ ਮਕਾਮ ਤੋਂ ਪਾਣੀ ਦਾ ਗੁਜ਼ਰ ਹੋ ਗਿਆ ਹੈ ਤੇ ਅਸੀਂ ਇੱਥੇ ਦਰਿਆ ਰਾਵੀ ਦੇ ਬਿਲਕੁਲ ਕਿਨਾਰੇ ਤੁਹਾਨੂੰ ਲਾਈਵ ਵਿਖਾ ਰਹੇ ਹਾਂ। ਜਿਹੜਾ ਪਾਣੀ ਤਕਰੀਬਨ 36 ਘੰਟੇ ਦੇ ਵਿੱਚ ਇੱਥੇ ਸਾਡੇ ਕੋਲ ਪਹੁੰਚਣਾ ਹੈ 36 ਘੰਟਿਆਂ 'ਚ। ਤੇ ਦਰਿਆ ਰਾਵੀ ਦਾ ਜਿਹੜਾ ਪੇਟ ਹੈ ਉਹ ਭਰ ਚੁੱਕਾ ਹੈ। ਇਸ ਟਾਈਮ ਮੈਂ ਤੁਹਾਨੂੰ ਦਿਖਾ ਰਿਹਾ ਸ਼ਾਹ ਦਰੇ ਦੇ ਮਕਾਮ ਤੇ 1,99,600 ਚੂਸਕ ਪਾਣੀ ਦਾ ਬਹਾਅ ਉੱਥੋਂ ਹੁੰਦਾ ਪਿਆ ਹੈ। ਤੇ ਅਸੀਂ ਤੁਹਾਨੂੰ ਦਰਿਆ ਰਾਵੀ ਦਾ ਜਿਹੜਾ ਨਾ ਲਾਈਵ ਮੰਜ਼ਰ ਦਿਖਾ ਰਿਹਾ ਹੈ। ਤੁਹਾਨੂੰ ਦਰਿਆ ਰਾਵੀ ਦੀਆਂ ਨੀਵੀਆਂ ਜਗ੍ਹਾ ਤੇ ਢਾਰੀਆਂ ਹਨ, ਨੀਵੀਂ ਥਾਂ ਤੇ ਫਸਲਾਂ ਹਨ ਉਹ ਮਿਲੀਆਂ ਮੇਟ ਹੋ ਗਈਆਂ, ਢਾਰੀਆਂ ਢਹਿ ਗਈਆਂ। ਲੋਕਾਂ ਨੇ ਆਪਣੀ ਮਦਦ ਆਪ ਦੇ ਤਹਿਤ ਉਤੋਂ ਆਪ ਦਾ ਮਾਲ ਛੱਡ ਕੇ ਤੇ ਮਹਿਫੂਜ਼ ਜਗ੍ਹਾ ਤੇ ਆਪਣੀ ਮਦਦ ਆਪ ਦੇ ਤਹਿਤ ਪਹੁੰਚ ਗਏ ਨੇ। ਕਈ ਲੋਕ ਜਿਹੜੇ ਹਨ ਹਾਲੇ ਤੱਕ ਮਾਲ ਵਿੱਚੋਂ ਕੱਢਦੇ ਪਏ ਨੇ। ਯਕਦਮ ਸਲਾਬੀ ਰੇਲਾ ਆਉਣ ਨਾਲ ਕਾਫੀ ਸਾਰੇ ਮੁੰਜੀ ਤੇ ਮਕਈ ਤੇ ਜਵਾਰ ਦੀ ਫਸਲ ਜਿਹੜੀ ਹੈ ਨਾ ਉਹ ਤਬਾਹ ਹੋ ਗਈ ਹੈ। ਦਰਿਆ ਰਾਵੀ ਦੇ ਏਰੀਏ ਦੇ ਵਿੱਚ ਅਸੀਂ ਆਪਣੇ ਪਿੰਡ ਮੌਜ਼ਾ ਦਾਦਨ ਥਾਣਾ ਨੂਰਸ਼ਾਹ ਦੇ ਬਿਲਕੁਲ ਰਾਵੀ ਦੇ ਕਿਨਾਰੇ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ। ਪਾਣੀ ਤੁਸੀਂ ਵੇਖਦੇ ਪਏ ਨੇ ਦਰਿਆ ਰਾਵੀ ਇੱਥੋਂ ਤਕਰੀਬਨ 2 ਕਿਲੋਮੀਟਰ ਦਰਿਆ ਰਾਵੀ ਅੱਗੇ ਵਹਿੰਦਾ ਪਿਆ ਹੈ। ਇੱਥੇ ਜਿੱਥੇ ਮੈਂ ਖੜਾ ਹਾਂ ਇਹ ਤੁਹਾਨੂੰ ਅਸੀਂ ਮਕਾਮ ਵਿਖਾ ਰਹੇ ਹਾਂ ਜਿੱਥੇ 1988 ਦੇ ਵਿੱਚ ਦਰਿਆ ਰਾਵੀ ਇੱਥੇ ਵਹਿੰਦਾ ਰਿਹਾ ਹੈ। ਮੈਂ ਬਿਲਕੁਲ ਦਰਿਆ ਰਾਵੀ ਦੇ ਕਿਨਾਰੇ ਖੜੋ ਕੇ ਤੁਹਾਨੂੰ ਲਾਈਵ ਵਿਖਾ ਰਿਹਾ। ਇੱਥੋਂ 1988 ਦੇ ਵਿੱਚ ਇਤਨਾ ਸਲਾਬੀ ਰੇਲਾ ਆਇਆ ਹਾਂ ਜਿਹੜਾ ਹੁਣ 2025 ਦੇ ਵਿੱਚ ਆ ਰਿਹਾ ਹੈ। ਉਸ ਤੋਂ ਪਹਿਲੇ ਤਕਰੀਬਨ 36 ਸਾਲ ਸੈਲਾਬ ਆਉਂਦਾ ਰਿਹਾ ਹੈ ਲੇਕਿਨ ਇਤਨਾ ਪਾਣੀ ਨਹੀਂ ਆਇਆ। ਤੇ ਸ਼ਾਹ ਦਰੇ ਦੇ ਮਕਾਮ ਤੋਂ ਤਕਰੀਬਨ 1,99,600 ਚੂਸਕ ਇਸ ਟਾਈਮ ਪਾਣੀ ਗੁਜ਼ਰਦਾ ਪਿਆ ਹੈ। ਉਹ ਸਾਡੇ ਕੋਲ ਹਾਲੇ 36 ਘੰਟਿਆਂ 'ਚ ਇੱਥੇ ਪਹੁੰਚਣਾ ਹੈ। ਉਹ ਪਾਣੀ ਇਹਦੇ ਉੱਤੇ ਆਣਾ ਹੈ। ਜਿਹੜਾ ਨੀਵੀਂ ਥਾਂ ਨੀਵੀਂ ਜਗ੍ਹਾ ਹੈ ਉਹ ਸਾਰੇ ਬੁੱਢ ਨਾਲੇ ਟੋਏ ਉਹ ਟਿੱਬੇ ਉਹ ਸਾਰੇ ਭਰ ਚੁੱਕੇ ਨੇ ਤੇ ਇੰਤਹਾਈ ਉੱਚੇ ਦਰਜੇ ਦਾ ਸੈਲਾਬ ਜਿਹੜਾ ਹੈ ਨਾ ਦਰਿਆ ਰਾਵੀ ਦੇ ਵਿੱਚ ਆ ਗਿਆ ਹੈ। ਤੇ ਅੱਜ ਰਾਤ ਤੇ ਕੱਲ ਰਾਤ ਤੱਕ ਸਾਡੇ ਗਾਉਂ ਦੇ ਜਿਹੜਾ ਹੈ ਨਾ ਬਸਤੀ ਨੂੰ ਸਾਡੇ ਦਰਿਆ ਰਾਵੀ ਦੇ ਕਿਨਾਰੇ ਵਾਲੇ ਪਿੰਡਾਂ ਨੂੰ ਬੜਾ ਖਤਰਾ ਹੈ ਸੈਲਾਬੀ ਰੇਲੇ ਦਾ। ਤੇ ਇੱਥੋਂ ਅੱਗੇ ਮਗਰਾ ਵਾਲੀ ਸਾਈਡ ਤੇ ਇੱਥੋਂ 5 ਕਿਲੋਮੀਟਰ ਰਾਵੀ ਪੁਲ ਕੁਤਬਸ਼ਾਣਾ ਉਹ ਸਾਡੇ ਗਾਉਂ ਤੋਂ ਅੱਗੇ ਮਗਰਾ ਵਾਲੀ ਸਾਈਡ ਤੇ 5 ਕਿਲੋਮੀਟਰ ਤੇ ਰਾਵੀ ਪੁਲ ਕੁਤਬਸ਼ਾਣਾ ਹੈ। ਉੱਥੇ ਇਸ ਟਾਈਮ 45,000 ਚੂਸਕ ਪਾਣੀ ਗੁਜ਼ਰਦਾ ਪਿਆ ਹੈ। ਹੁਣੋਂ ਅਸੀਂ ਨਿਊਜ਼ ਇੱਕ ਲਈਏ ਆਪਣੇ ਭਾਈ ਕੋਲ ਤੇ ਦਰਿਆ ਰਾਵੀ ਦਾ ਜਿਹੜਾ ਹੈ ਫਸਲਾਂ ਜਿਹੜੀਆਂ ਹਨ ਜ਼ਿਮੀਂਦਾਰਾਂ ਦੀਆਂ ਕਾਫੀ ਸਾਰਾ ਨੁਕਸਾਨ ਹੋ ਗਿਆ ਹੈ। ਗਵਰਨਮੈਂਟ ਆਫ ਪਾਕਿਸਤਾਨ ਦੇ ਜਿਹੜੇ ਅਮਲਾ ਹੈ ਉਹ ਕਾਫੀ ਓਵਰਸੀਅਰ ਐਕਸੀਅਨ SDO ਤਹਿਸੀਲਦਾਰ ਪਟਵਾਰੀ ਨੰਬਰਦਾਰ ਉਹਨਾਂ ਨੇ ਆ ਕੇ ਅਲਰਟ ਕਰ ਦਿੱਤਾ ਹੈ। ਜਿਹੜੇ ਦਰਿਆ ਰਾਵੀ ਦੇ ਕਿਨਾਰੇ ਤੇ ਪਿੰਡ ਹਨ ਉਹਨਾਂ ਨੂੰ ਵੀ ਤੁਸੀਂ ਆਪ ਦਾ ਨਕਲ ਮਕਾਨੀ ਕਰਕੇ ਤੇ ਤੁਸੀਂ ਆਪਦੀ ਮਹਿਫੂਜ਼ ਜਗ੍ਹਾ ਤੇ ਪਹੁੰਚ ਜਾਓ। ਆਪ ਦਾ ਮਾਲ ਬੱਚੇ ਲੈ ਕੇ ਤੇ ਕਾਫੀ ਸਾਰੇ ਦਰਿਆ ਰਾਵੀ ਦੇ ਏਰੀਏ ਦੇ ਵਿੱਚ ਲੋਕ ਜਿਹੜੇ ਰਹਿੰਦੇ ਹਨ ਵਸਦੇ ਹਨ ਸੁੱਖ ਨਾਲ ਆਪਦੀ ਵਾਈ ਜੁੱਤੀ ਕਰਦੇ ਹਨ ਆਪਦੇ ਮਾਲ ਮਵੇਸ਼ੀ ਰੱਖੇ ਹੋਏ ਹਨ ਉਹ ਜ਼ਲੀਲੋ ਖੁਆਰ ਹੋ ਗਏ ਨੇ। ਉਹਨਾਂ ਦਾ ਜੀਣਾ ਜਿਹੜਾ ਨਾ ਦੁਸ਼ਵਾਰ ਹੋ ਗਿਆ ਹੈ। ਮੁਸ਼ਕਿਲ ਘੜੀ ਆ ਗਈ ਹੈ। ਅੱਲਾਹ ਦੀ ਜ਼ਾਤ ਪਾਕ ਇਸ ਮੁਸ਼ਕਿਲ ਘੜੀ ਤੋਂ ਬਚਾਵੇ। ਹਰ ਇੱਕ ਨੂੰ ਅੱਲਾਹ ਦੀ ਜ਼ਾਤ ਪਾਕ ਆਪਣੇ ਨਿਗਾਹਬਾਨੀ 'ਚ ਰੱਖੇ ਮਹਿਫੂਜ਼ ਜਗ੍ਹਾ ਤੇ ਆਪਣੀ ਮਦਦ ਆਪ ਦਿੱਤਾ ਹੈ। ਤੇ ਲੋਕ ਜਿਹੜੇ ਹਨ ਸਾਰੇ ਜਾ ਰਹੇ ਨੇ। ਕਮੈਂਟ ਆ ਰਹੇ ਨੇ ਤੇ ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਦਰਿਆ ਰਾਵੀ ਦਾ ਜਿਹੜਾ ਨਾ ਮੌਜੂਦਾ ਸੂਰਤ ਹਾਲ। ਇੱਥੇ ਤੁਹਾਨੂੰ ਪਾਣੀ ਅੱਗੇ ਨਜ਼ਰ ਆ ਰਿਹਾ ਹੈ। ਪਾਣੀ ਤੋਂ ਪਰਾਂ ਸੁੱਕੀ ਜਗ੍ਹਾ ਹਾਲੀ ਪਈ ਹੈ। ਇੱਥੇ ਪਾਣੀ ਦਾ ਸਿਮਾ ਜਿਹੜਾ ਹੈ ਨਾ ਇੱਥੇ ਹੋ ਸਕਦਾ ਹੈ ਕਾਫੀ ਸਾਰਾ। ਤੇ ਨਾਲ ਪਾਣੀ ਦੇ ਬਿਲਕੁਲ ਤੁਸੀਂ ਕੱਚੀ ਢਾਰੀ ਵੇਂਦੇ ਪਏ ਨੇ। ਇੱਥੇ ਮੱਝਾਂ ਵੀ ਖੜੀਆਂ ਨੇ ਤੇ ਉਦੋਂ ਮਾਲਕ ਜਿਹੜਾ ਹੈ ਨਾ ਮੱਝਾਂ ਲੈ ਜਾ ਰਿਹਾ ਹੈ।
ਆਪ ਦੀਆਂ ਮੱਝਾਂ ਨੂੰ ਲੈ ਕੇ ਪਾਣੀ ਚੋਂ ਬਾਹਰ ਆਵੇਗਾ। ਸ਼ਾਮ ਤੋਂ ਪਹਿਲੇ ਪਹਿਲੇ ਮਹਿਫੂਜ਼ ਜਗ੍ਹਾ ਤੇ ਉਤਾਂ ਲੈ ਕੇ ਆ ਜਾਸੀ। ਉਹਨਾਂ ਨੂੰ ਉਹਨਾਂ ਦੀ ਢਾਰੀ ਨੂੰ ਖਤਰਾ ਹੈ, ਪਾਣੀ ਜਿਹੜਾ ਨਾ ਬਿਲਕੁਲ ਢਾਰੀ ਦੇ ਨੇੜੇ ਗਿਆ ਖੜਾ ਹੈ। ਤੇ ਕਾਫੀ ਸਾਰੇ ਲੋਕਾਂ ਦੀਆਂ ਜ਼ਿਮੀਂਦਾਰਾਂ ਦੀਆਂ ਕਣਕਾਂ ਦੇ ਜਿਹੜਾ ਨਾ ਤੂੜੀ ਪਈ ਹੈ, ਬੋਂ ਦੀਆਂ ਧੜਾਂ ਜਿਹੜੀਆਂ ਨਾ ਕਾਫੀ ਸਾਰੀਆਂ ਤੁਹਾਨੂੰ ਇਹ ਨਜ਼ਰ ਆ ਰਹੀਆਂ ਨੇ। ਤੇ ਇਹਦੇ ਬਾਈ ਹੋਰੀ ਥੋੜੇ ਜਿਹੇ ਹੋ ਕੇ ਉੱਥੇ ਵੀ ਦਿਖਾਵਾਂਗੇ। ਇਹ ਡਰ ਜਿਹੜੀ ਹੈ ਨਾ, ਇੱਥੇ ਕਾਫੀ ਸਾਰੇ ਲੋਕ ਇੱਥੇ ਵਸਦੇ ਹਨ। ਉਹਨਾਂ ਮਾਲ ਮਵੇਸ਼ੀ ਲੈ ਕੇ ਆਪਦੀਆਂ ਉਖਰਾਣੀਆਂ ਕਿੱਲੇ ਤੇ ਮਸ਼ੀਨਾਂ ਪਾ ਕੇ। ਮਲਕ ਇਲਿਆਸ ਨੇ ਕਮੈਂਟ ਕੀਤਾ ਸਰ ਜੀ ਮਲਕ ਇਲਿਆਸ, ਮਿਹਰਬਾਨੀ, ਤੁਹਾਡਾ ਸ਼ੁਕਰੀਆ ਜਨਾਬ, ਤੁਸੀਂ ਲਾਈਵ ਸਾਡੇ ਨਾਲ ਮੌਜੂਦ ਹੋ ਤੇ ਅਸੀਂ ਤੁਹਾਡਾ ਦਿਲ ਦੀ ਗਹਿਰਾਈਆਂ ਨਾਲ ਸ਼ੁਕਰੀਆ ਅਦਾ ਕਰਨੇ ਆ। ਮਲਕ ਇਲਿਆਸ, ਅਸੀਂ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਮੌਜੂਦਾ ਸੂਰਤ ਹਾਲ ਦਰਿਆ ਰਾਵੀ ਦੀ। ਦਰਿਆ ਰਾਵੀ ਦਾ ਜਿਹੜਾ ਪਾਣੀ ਦਾ ਗੁਜ਼ਰ ਹੋ ਰਿਹਾ ਹੈ ਇਸ ਟਾਈਮ 1,99,600 ਚੁਸਕ ਸ਼ਾਹਦਰੇ ਦੇ ਮਕਾਮ ਤੋਂ ਪਾਣੀ ਦਾ ਗੁਜ਼ਰ ਹੋ ਰਿਹਾ ਹੈ। ਤੇ ਉਹ ਇੱਥੇ ਆਪਣੇ ਕੋਲ ਸਾਡੇ ਪਿੰਡਾਂ ਕੋਲ ਤਕਰੀਬਨ 36 ਘੰਟਿਆਂ ਦੇ ਵਿੱਚ ਇੱਥੇ ਪਹੁੰਚਣਾ ਹੈ। ਤੇ ਕਾਫੀ ਸਾਰਾ ਨਦੀ ਨਾਦੇ ਨਦੀ ਜਿਹੜੀ ਹੈ ਪਹਿਲੇ ਜਿਹੜੇ ਟੋਏ ਟਿੱਬੇ ਹਨ ਸਾਰੇ ਭਰ ਚੁੱਕੇ ਨੇ। ਕਾਫੀ ਸਾਰਾ ਪਾਣੀ ਜਿਹੜਾ ਹੈ ਨਾ ਦੂਰ ਦੂਰ ਤੱਕ ਫੈਲ ਚੁੱਕਾ ਹੈ। ਕਾਫੀ ਸਾਰੇ ਜ਼ਿਮੀਂਦਾਰ ਭਰਾ ਬੜੇ ਪਰੇਸ਼ਾਨ ਹਨ। ਕਈਆਂ ਲੋਕਾਂ ਦੇ ਮਲੋਕਿਆਂ ਦੀਆਂ ਚਦਰੜ ਦੀਆਂ ਤੇ ਵਹਿਣੇ ਵਾਲਾਂ ਦੀ ਕਾਫੀ ਜ਼ਮੀਨ ਦਾ ਕਟਾਓ ਹੋਇਆ ਹੈ। तो काफ़ी ਜ਼ਮੀਨ ਕੱਟ ਕੇ ਤੇ ਕਾਫੀ ਸਾਰਾ ਨੁਕਸਾਨ ਦਰਿਆ ਰਾਵੀ ਅੱਗੇ ਆ ਗਿਆ ਹੈ। ਉਹਦੇ ਅਸੀਂ ਅੱਜ ਨਹੀਂ ਜਾ ਸਕਿਆ ਹੈ ਕਿਉਂ ਜੋ ਪਾਣੀ ਦਾ ਜਿਹੜਾ ਨਾ ਬਹਾਓ ਉਹ ਇਤਨਾ ਜ਼ਿਆਦਾ ਤੇਜ਼ੀ ਨਾਲ ਹੋ ਗਿਆ ਹੈ ਵੀ ਦਰਿਆ ਜਿੱਥੇ 1988 ਦੇ ਵਿੱਚ ਵਹਿੰਦਾ ਰਿਹਾ ਹੈ ਉੱਥੇ ਪਾਣੀ ਆ ਗਿਆ ਉਸ ਕਿਨਾਰੇ ਦੇ ਨਾਲ। ਤੇ ਜਿਹੜੀ ਸੜਕ ਦਰਿਆ ਰਾਵੀ ਨੂੰ ਜਾਂਦੀ ਹੈ ਉੱਥੇ ਪਾਣੀ ਹੋ ਗਿਆ ਹੈ, ਗੁਰਸਤੇ ਬੰਦ ਹੋ ਗਏ ਨੇ ਤੇ ਨਕਲ ਮਕਾਨੀ ਲੋਕ ਪਾਣੀ ਦੇ ਵਿੱਚੋਂ ਉੱਥੋਂ ਕਰ ਰਹੇ ਹਨ। ਚਾਚਾ ਇਲਿਆਸ ਕਮੈਂਟ ਕੀਤਾ ਸਭ ਨੰਬਰ ਸੈਂਡ ਕਰੇ। ਨੰਬਰ ਸਰ ਨੰਬਰ ਅਸੀਂ ਤੁਹਾਨੂੰ ਦੱਸਨੇ ਆ ਜਨਾਬ 0346 44 85 255 ਜਨਾਬ। ਸਾਡਾ YouTube ਚੈਨਲ ਫੈਜ਼ਾਨ ਵਿਲੇਜ ਵਲੌਗ 555 ਹੈ। ਅਸੀਂ ਦਰਿਆ ਰਾਵੀ ਦਾ ਅਸੀਂ ਆਪਣੇ ਲਹਿੰਦੇ ਪੰਜਾਬ ਦੀ ਪੂਰੀ ਸਕਾਫਤ ਵਿਖਾਉਂਦੇ ਹਾਂ ਤੇ ਰੋਜ਼ਾਨਾ ਦੀ ਨਵੀਂ ਤੋਂ ਨਵੀਂ ਅਸੀਂ ਵਲੌਗ ਨਾਲ ਅਸੀਂ ਆਪਣੇ ਵੈਵਰਸ ਨਾਲ ਆਪਣੇ ਵੀਰਾਵਾਂ ਨਾਲ ਮਿਲਦੇ ਹਾਂ। ਸਾਨੂੰ ਬਾਹਰਲੇ ਮੁਲਕਾਂ ਵਾਲੇ ਕਾਫੀ ਸਾਰੇ ਲੋਕ UK ਤੋਂ ਵੀ ਵੇਖ ਰਹੇ ਨੇ, ਉਹਨਾਂ ਦਾ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਦਿਲ ਦੀ ਗਹਿਰਾਈਆਂ ਨਾਲ। ਤੇ ਇਸ ਵਕਤ ਜਿਹੜੀ ਸਾਡੀ ਮੌਜੂਦਾ ਸੂਰਤ ਹਾਲ ਹੈ ਸਾਡੇ ਤੇ ਔਖੀ ਘੜੀ ਹੈ, ਜਿਹੜਾ ਔਖਾ ਵਕਤ ਸਾਡੇ ਤੇ ਗੁਜ਼ਰਦਾ ਪਿਆ ਹੈ ਉਹ ਹੈ ਸਲਾਬੀ ਰੇਲਾ। ਤੇ ਇਸ ਦਰਿਆ ਰਾਵੀ ਤੋਂ ਜ਼ਿਆਦਾ ਜਿਹੜਾ ਹੈ ਨਾ ਸਲਾਬੀ ਰੇਲਾ ਦਰਿਆ ਸਤਲੁਜ ਦੇ ਵਿੱਚ, ਸਤਲੁਜ ਕਾਫੀ ਸਾਰਾ ਦਰਿਆ ਰਾਵੀ ਤੋਂ ਜ਼ਿਆਦਾ ਉਹਦੇ ਦੀਆਂ ਖਬਰਾਂ ਜਿਹੜੀਆਂ ਨਾ ਉਹ ਸਾਨੂੰ ਮਿਲ ਰਹੀਆਂ ਹਨ। ਤੇ ਸ਼ਾਹਦਰੇ ਤੇ ਜੱਸੜ ਤੋਂ ਅੱਗੇ ਜਿਹੜਾ ਹੈ ਨਾ ਸਾਡਾ ਰਾਵੀ ਪੁਲ ਕੁਤਬਸ਼ਾਨਾ ਇੱਥੋਂ ਸਾਨੂੰ 5 ਕਿਲੋਮੀਟਰ ਹੈ। ਅਸੀਂ ਉੱਥੋਂ ਦੀ ਨਿਊਜ਼ ਵੀ ਲੈ ਰਹੇ ਹਾਂ। ਉੱਥੇ ਇਸ ਟਾਈਮ 45,000 ਚੁਸਕ ਪਾਣੀ ਗੁਜ਼ਰਦਾ ਪਿਆ ਹੈ। ਪਿੱਛੋਂ ਜਿਹੜਾ ਸ਼ਾਹਦਰੇ ਦੇ ਮਕਾਮ ਤੋਂ ਸਾਨੂੰ ਦੱਸਦੇ ਪਏ ਨੇ ਉਹ 1,99,600 ਤਕਰੀਬਨ 2 ਲੱਖ ਵੀ ਹੋਇਆ। 2 ਲੱਖ ਚੂਸਕ ਪਾਣੀ ਉੱਥੋਂ ਗੁਜ਼ਰਦਾ ਪਿਆ ਹੈ। ਤੇ ਅਸੀਂ ਤੁਹਾਨੂੰ ਲਾਈਵ ਅੱਜ ਵਿਖਾ ਰਹੇ ਹਾਂ ਦਰਿਆ ਰਾਵੀ ਦਾ ਅਚਾਨਕ ਸਾਡੇ ਪਿੰਡ ਨੂੰ ਖਤਰਾ ਹੈ। ਸਲਾਬੀ ਰੇਲਾ ਜਿਹੜਾ ਨਾ ਇਹ ਖੰਭ ਤੁਸੀਂ ਦੇਖ ਰਹੇ ਨੇ, ਮੈਂ ਖੰਭ ਤੇ ਖਰਾ ਤਕਰੀਬਨ 4 ਫੁੱਟ ਪਾਣੀ ਹੋਰ ਆਇਆ ਤੇ ਸਾਡੇ ਜਿਹੜੇ ਗਾਉਂ ਹਨ ਸਾਡੇ ਪਿੰਡ ਹਨ ਉਹ ਜ਼ੇਰੇ ਆਬ ਆ ਜਾਸਣ ਤੇ ਉਤਲੀਆਂ ਫਸਲਾਂ ਤੁਸੀਂ ਮਾਸ਼ਾਅੱਲਾ ਦੇਖੋ ਬੜੀਆਂ ਸ਼ਾਨਦਾਰ ਫਸਲਾਂ, ਜਵਾਰਾਂ ਖਲੀਆਂ ਨੇ, ਤਾਈ ਖੜੇ ਨੇ, ਮਕਈਆਂ ਖਲੀਆਂ ਨੇ। ਤੇ ਅੱਲਾਹ ਦੀ ਜ਼ਾਤ ਪਾਕ ਹਰ ਨੂੰ ਹਿਫਜ਼ੋ ਅਮਾਨ ਚ ਰੱਖੇ। ਅੱਲਾਹ ਦੀ ਜ਼ਾਤ ਪਾਕ ਹਰ ਨੂੰ ਆਪਣੇ ਮਹਫੂਜ਼ ਮਕਾਮਾਤ ਤੇ ਪਹੁੰਚਣ ਤੇ ਕਾਮਯਾਬ ਕਰੇ। ਅੱਲਾਹ ਦੀ ਜ਼ਾਤ ਪਾਕ ਹਰ ਇੱਕ ਨੂੰ ਜ਼ਿਮੀਂਦਾਰ ਭਰਾਵਾਂ ਨੂੰ ਇਹ ਪਰੇਸ਼ਾਨੀ ਬੜੇ ਜਿਗਰੇ ਨਾਲ ਜਿਹੜਾ ਹੈ ਨਾ ਉਹਨਾਂ ਤੇ ਵਕਤ ਗੁਜ਼ਰਨ ਦਾ ਉਹਨਾਂ ਨੂੰ ਹੌਸਲਾ ਤੇ ਹਿੰਮਤ ਦੇਵੇ ਅੱਲਾਹ ਜ਼ਾਤ ਪਾਕ। ਤੇ ਅਸੀਂ ਲਾਈਵ ਤੁਹਾਨੂੰ ਵਿਖਾ ਰਹੇ ਹਾਂ ਦਰਿਆ ਰਾਵੀ ਦਾ ਅਚਾਨਕ ਜਿਹੜਾ ਨਾ ਸਲਾਬੀ ਰੇਲਾ। ਤੇ ਅਸੀਂ ਮਲਕ ਇਲਿਆਸ ਦੇ ਸ਼ੁਕਰਗੁਜ਼ਾਰ ਹਾਂ ਵੀ ਸਾਡੇ ਨਾਲ ਲਾਈਵ ਤੇ ਉਹ ਸਾਡੇ ਨਾਲ ਜੁੜੇ ਹੋਇਆ ਸਾਨੂੰ ਵੇਖ ਰਿਹਾ ਹੈ। ਤੇ ਰਾਬਤਾ ਨੰਬਰ 0346 44 85 255 ਹੈ। WhatsApp ਨੰਬਰ ਵੀ ਮੇਰਾ ਇਹੋ ਹੈ। ਤੇ ਸਾਨੂੰ ਅਸਲ ਨਾ ਇੱਥੋਂ ਤਕਰੀਬਨ
ਜ਼ਿਲ੍ਹਾ ਫੈਸਲਾਬਾਦ ਦੀ ਮੈਂ ਗੱਲ ਕਰਾਂ, ਜਿੱਥੇ ਆਖਰੀ ਪਿੰਡ ਦਰਿਆ ਰਾਵੀ ਦੇ ਪਹਿਲੇ ਕਿਨਾਰੇ ਤੇ ਕੁੰਡ ਆਲਮ ਸ਼ਾਹ। ਸਾਡੇ ਪਿੰਡ ਨੂੰ ਬਿਲਕੁਲ ਸਿੱਧਾ ਹੈ ਸ਼ੁਮਾਲ ਜਨੂਬ ਨੂੰ, ਤੇ ਇੱਥੇ ਤੱਕ ਹੈ। ਤੇ ਦਰਿਆ ਰਾਵੀ ਦਾ ਪੇਟ 5 ਕਿਲੋਮੀਟਰ ਇਹ ਸਾਰਾ ਭਰੀਣਾ ਹੈ। ਉਸ ਤੋਂ ਬਾਅਦ ਸਾਡੇ ਗਾਉਂ ਨੂੰ ਜਿਹੜਾ ਨਾ ਖਤਰਾ ਹੈ ਸੈਲਾਬੀ ਰੇਲੇ ਦਾ। ਲੇਕਿਨ ਪਿੱਛੋਂ ਜਿਹੜੀ ਖਬਰ ਅਸੀਂ ਸੁਣ ਰਹੇ ਹਾਂ, ਸ਼ਾਹ ਦਰੇ ਦੇ ਮਕਾਮ ਤੋਂ 2 ਲੱਖ ਚੁਸਕ ਪਾਣੀ ਦਾ ਜਿਹੜਾ ਗੁਜ਼ਰ ਹੁੰਦਾ ਪਿਆ ਹੈ, ਉਹ ਪਾਣੀ ਜਦੋਂ ਸਾਡੇ ਕੋਲ ਪਹੁੰਚਣਾ ਹੈ ਉਦੋਂ ਅਸੀਂ ਨਹੀਂ ਬਚ ਸਕਣਾ, ਕਿਉਂ ਜੋ ਕਾਫੀ ਸਾਰਾ ਪਾਣੀ ਇਹਦੇ ਉੱਤੇ ਆਣਾ ਹੈ। ਪਹਿਲੇ ਪਾਣੀ ਜਿਹੜਾ ਹੈ ਨਾ ਦਰਿਆ ਦੇ ਨਲੀ ਨਦੇ ਖਾਲੇ ਜਿਹੜੇ ਟੋਏ ਟਿੱਬੇ ਆਣ ਸਾਰੀਆਂ ਉਹ ਭਰ ਚੁੱਕੀਆਂ ਨੇ, ਪੇਟ ਸਾਰਾ ਭਰੀ ਚੁੱਕਾ ਹੈ। ਤੇ ਇੱਥੋਂ ਜਿਹੜਾ ਫਾਸਲਾ ਅਸੀਂ ਤੁਹਾਨੂੰ ਦੱਸ ਰਹੇ ਹਾਂ 5 ਕਿਲੋਮੀਟਰ ਕੁੰਡ ਆਲਮ ਸ਼ਾਹ ਤੂਤ ਵਾਲਾ ਤੇ ਜ਼ਿਲ੍ਹਾ ਫੈਸਲਾਬਾਦ ਦੀ ਹਦੂਦ ਜਿਹੜੀ ਹੈ ਅਸੀਂ ਤੁਹਾਨੂੰ ਉਹ ਦੱਸਦੇ ਪਏ ਹਾਂ। ਅਸੀਂ ਸਾਹੀਵਾਲ ਵਾਲੀ ਸਾਈਡ ਤੋਂ ਤੁਹਾਨੂੰ ਲਾਈਵ ਵਿਖਾ ਰਹੇ ਹਾਂ ਆਪਣੇ ਪਿੰਡ ਨੂੰ, ਬਿਲਕੁਲ ਆਪਣੇ ਗਾਉਂ ਦੇ ਸਾਹਮਣੇ ਮੌਜ਼ਾ ਦਾਦਨ ਥਾਣਾ ਨੂਰ ਸ਼ਾਹ। ਤੇ ਸੈਲਾਬੀ ਰੇਲਾ ਜਿਹੜਾ ਹੈ ਨਾ ਅੱਜ ਤੋਂ ਪਿੱਛੇ ਜਾਈਏ ਤਾਂ 36 ਸਾਲ ਪਹਿਲੇ 1988 ਵਿੱਚ ਆਇਆ। जी मलक इलियास जिला फैसलाबाद तो यूट्यूब चैनल बनाया है, वो साडे नाल राबते विच भी रहंदे ने, साडा व्लॉग भी अच्छे कमेंट भी करते ने। असी मलक इलियास फैसलाबाद तो उन्हां दा दिल दी गहराइयां नाल शुक्रिया अदा करना भी साडे नाल अज लाइव ते मौजूद ने। ते मलक इलियास भाई असी ना अपने पिंड नूं, साडा जिहड़ा गांव है पिंड दादन थाना ਨੂਰ ਸ਼ਾਹ, ਬਿਲਕੁਲ ਉਹਦੇ ਸਾਹਮਣੇ ਅਸੀਂ ਦਰਿਆ ਰਾਵੀ ਦੇ ਕਿਨਾਰੇ ਖੜੇ ਹਾਂ। ਅਸੀਂ ਤੁਹਾਨੂੰ ਦਰਿਆ ਰਾਵੀ ਦੇ ਉਹ ਵਿਖਾਉਂਦੇ ਪਏ ਹਾਂ। ਅਸੀਂ ਮੌਜੂਦਾ ਸੂਰਤ ਹਾਲ ਦੇ ਵਿੱਚ ਪਾਣੀ ਦਾ ਜਿਹੜਾ ਬਹਾਓ ਹੈ ਨਾ ਬੜਾ ਤੇਜ਼ੀ ਨਾਲ ਹੁੰਦਾ ਪਿਆ ਹੈ। ਇਹ 2-3 ਦਿਨ ਮੈਂ ਪਿੱਛੇ ਜਾ ਕੇ ਜਿਹੜਾ ਨਾ ਪਾਣੀ ਦਾ ਬਹਾਓ ਜ਼ਮੀਨ ਦਾ ਕਟਾਓ ਬੜੀ ਤੇਜ਼ੀ ਨਾਲ ਕਰਦਾ ਰਿਹਾ ਹੈ। ਉਹ ਵਲੌਗ ਮੈਂ ਬਣਾ ਕੇ ਆਪਦੇ YouTube ਚੈਨਲ ਤੇ ਫੈਜ਼ਾਨ ਵਿਲੇਜ ਵਲੌਗ 555 ਤੇ ਪਾਏ ਨੇ। ਉਹ ਤੁਸੀਂ ਭਾਈ ਜਿਹੜੇ ਮੇਰੇ ਨਾਲ ਲਾਈਵ ਤੇ ਜੁੜੇ ਹੋਏ ਨੇ ਉਹ ਵੇਖ ਸਕਦੇ ਨੇ। ਤੇ ਉਹਦੇ ਮੇਰੇ ਕੋਲ ਅੱਜ ਨਹੀਂ ਗਿਆ ਉਹਦੇ ਰਸਤੇ ਜਿਹੜੇ ਨਾ ਸਾਰੇ ਬੰਦ ਹੋ ਗਏ ਨੇ। ਜਿਹੜੇ ਦਰਿਆ ਰਾਵੀ ਦੇ ਕਿਨਾਰੇ ਜਾਂਦੇ ਹਨ ਉਹਨਾਂ ਸੜਕਾਂ ਤੇ ਉਹਨਾਂ ਰਾਹਾਂ ਤੇ ਪਾਣੀ ਸਾਰੇ ਭਰ ਗਏ ਨੇ। ਇਸ ਵਾਸਤੇ ਮੈਂ ਅੱਜ ਆਪਣੇ ਪੁਰਾਣਾ ਦਰਿਆ ਰਾਵੀ ਜਿੱਥੇ 1988 ਦੇ ਵਿੱਚ ਸਾਡੇ ਪਿੰਡ ਦੇ ਨਾਲ ਖੜਾ ਹਾਂ ਤੇ ਲਾਈਵ ਤੁਹਾਨੂੰ ਵਿਖਾ ਰਿਹਾ ਨਾ। ਵਾਧਾ ਚੰਦ ਮਿੰਟਾਂ ਦੇ ਵਿੱਚ ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ ਤੇ ਅਸੀਂ ਤੁਹਾਨੂੰ ਆਪਦੇ ਦਰਿਆ ਰਾਵੀ ਦਾ ਸਾਡੇ ਗਾਉਂ ਦਾ ਜਿਹੜਾ ਨਾ ਮੌਜੂਦਾ ਸੂਰਤ ਹਾਲ ਸ਼ੁਮਾਲ ਵਾਲੀ ਸਾਈਡ ਤੇ ਅਸੀਂ ਉਹ ਤੁਹਾਨੂੰ ਵਿਖਾ ਰਹੇ ਹਾਂ। ਇੱਥੇ ਤਕਰੀਬਨ 5 ਕਿਲੋਮੀਟਰ ਜ਼ਿਲ੍ਹਾ ਫੈਸਲਾਬਾਦ ਦਾ ਪਿੰਡ ਪਹਿਲੇ ਕਿਨਾਰੇ ਜਿਹੜਾ ਹੈ ਨਾ ਕੁੰਡ ਆਲਮ ਸ਼ਾਹ ਤੂਤ ਵਾਲੇ ਦੇ ਬਿਲਕੁਲ ਮਗਰਬ ਤੇ ਇਹ ਤਕਰੀਬਨ 1,90,95,000 ਚੁਸਕ ਜਿਹੜਾ ਤਕਰੀਬਨ ਗੁਜ਼ਰਦਾ ਪਿਆ ਸ਼ਾਹ ਦਰੇ ਦੇ ਮਕਾਮ ਤੋਂ। ਉਹ ਇੱਥੇ ਸਾਡੇ ਪਿੰਡਾਂ 36 ਘੰਟਿਆਂ ਚ ਪਹੁੰਚਣਾ ਤੇ ਕੱਲ ਰਾਤ ਨੂੰ ਸਾਨੂੰ ਬੜਾ ਖਤਰਾ ਹੈ। ਸਾਡੇ ਪਿੰਡਾਂ ਨੂੰ ਨੀਵੀਆਂ ਜਗ੍ਹਾ ਤੋਂ ਭਾਈ ਹੋਰਾਂ ਨਕਲ ਮਕਾਨੀ ਕਰ ਲਈਏ, ਮਾਲ ਮਵੇਸ਼ੀ ਲੈ ਗਏ ਨੇ, ਆਪਣਾ ਸਮਾਨ ਚਾ ਕੇ ਲੈ ਗਏ ਨੇ, ਕੋਠੇ ਜਿਹੜੇ ਹਨ ਪੱਕੀਆਂ ਇੱਟਾਂ ਦੇ ਉਪਾਦਾਨ ਨੇ ਉਹ ਪੱਟ ਲਏ ਨੇ। ਤੁਸੀਂ ਮੇਰੇ ਪਿਛਲੇ 2-3 ਵੀਡੀਓ ਵੇਖ ਕੇ ਤੁਸੀਂ ਉਹ ਮੌਜੂਦਾ ਸੂਰਤ ਹਾਲ ਵੇਖ ਸਕਦੇ ਨੇ ਦਰਿਆ ਰਾਵੀ ਦੀ। ਤੇ ਇਹ ਤਕਰੀਬਨ 1,00,000 ਤੇ 90-95,000 ਚੁਸਕ ਜਿਹੜਾ ਸ਼ਾਹ ਦਰੇ ਤੋਂ ਗੁਜ਼ਰਦਾ ਪਿਆ ਹੈ ਉਸ ਸਾਨੂੰ ਬੋਲਣਾ ਹੈ, ਉਹਦਾ ਸਾਨੂੰ ਖਤਰਾ ਹੈ। ਜਿਹੜਾ ਪਾਣੀ
ਅੱਗੇ ਜਾ ਰਿਹਾ ਹੈ ਰਾਵੀ ਪੁਲ ਕੁਤਬਸ਼ਾਨਾ ਸਾਧੂ ਅੱਗੇ ਕਿਲੋਮੀਟਰ ਇਥੋਂ ਫਾਸਲਾ ਹੈ। ਇਤਨਾ ਸਾਨੂੰ ਕੁੰਡ ਆਲਮ ਸ਼ਾਹ ਇਤਨਾ ਦਰਿਆ ਹੈ ਰਾਵੀ ਦਾ ਪੁਲ ਜਿਹੜਾ ਨੇ ਕੁਤਬਸ਼ਾਨਾ ਉੱਥੇ ਇਸ ਟਾਈਮ 45,000 ਚੁਸਕ ਪਾਣੀ ਜਿਹੜਾ ਨਾ ਗੁਜ਼ਰਦਾ ਪਿਆ ਹੈ। ਬਾਕੀ ਦਾ ਪਾਣੀ ਜਿਹੜਾ ਨਾ ਦਰਿਆ ਰਾਵੀ ਦੇ ਪੇਟ ਦੇ ਵਿੱਚ ਸਾਰਾ ਫੈਲ ਗਿਆ ਹੈ। ਫਸਲਾਂ ਜਿਹੜੀਆਂ ਨਾ ਜ਼ਿਮੀਂਦਾਰ ਲੋਕਾਂ ਦੀਆਂ ਤਬਾਹ ਹੋ ਗਈਆਂ ਨੇ, ਮਿਲੀਆਂ ਮੇਟ ਹੋ ਗਈਆਂ ਨੇ ਤੇ ਕਾਫੀ ਸਾਰੇ ਲੋਕ ਜਿਹੜੇ ਹਨ ਜ਼ਿਮੀਂਦਾਰ ਪਰੇਸ਼ਾਨ ਹੋ ਗਏ ਨੇ ਤੇ ਆਪਣਾ ਕੁਛ ਡਾਰੀ ਦਾ ਸਮਾਨ ਕਿੱਲੇ ਪਾੜਿਆ ਹੈ ਤੇ ਸਿੱਧਾ ਉਹਨੇ ਆਪਣੇ ਇੱਥੇ ਉਹਨਾਂ ਦਾ ਦਰਿਆ ਰਾਵੀ ਦੇ ਕਿਨਾਰੇ ਦੇ ਉੱਤੇ ਘਰ ਹੈ ਕੱਚਾ ਤੇ ਉੱਥੇ ਆ ਪਹੁੰਚਣਾ ਹੈ ਤੇ ਮਾਲ ਜਿਹੜਾ ਹੈ ਨਾ ਬੱਚਾ ਪਿੱਛੇ ਆਪਣੇ ਭਾਈ ਨੇ ਛੋੜਿਆ ਇਸ ਵੀ ਪਿੱਛੇ ਤੋਂ ਬੱਚਾ ਲਾਇਆ ਵੀ दीवारा है सपोर्ट दे उत्ते कक्खा लोग अपना गुजर बसर करते पे माल मवेशी दे पट्ठे पानी इत्थों दरिया रावी दे एरिया दे विच चाचा इलियास ने कमेंट किया या अल्लाह खैर करे, या अल्लाह खैर करे, या अल्लाह असीं भी दुआ करने हैं मलक इलियास साहब अल्लाह दी ज़ात पाक खैर ही करे, बस खैर दी दुआ करनी चाहिदी ते ज़मींदार बिरावां दा जेहड़ियां दा काफ़ी सारा फसलां दा नुकसान होया है, ज़मीनी कटाव दा नुकसान होया है। ये अल्लाह ज़ात पाक बेहतर जानता है भी ये दरिया रावी दे जेड़ा ना कोई इंसान दे वस कोई नहीं, ये कोई नहीं रोक मोड़ सकता। अल्लाह ज़ात पाक बस खैर ही करे। ते मलक इलियास फैसलाबाद तो ये साडे बड़े भाई ने, साडे बड़े दोस्त ने, असीं उन्हां दा दिल दी गहराइयां नाल शुक्रिया अदा करने आ जो साडे नाल लाइव मौजूद ने ते सानू लाइव दरिया रावी दा ऐसी मौजूदा सूरत हाल जेड़ा दसदे पिया है। हर बेचारा हर बंदा जेड़ा ना परेशान है। कुछ लोग अपनियां मੱਝਾਂ ਨੂੰ ਲੈ ਕੇ निकले ने, कुछ लोग पट्ठे लैके निकले ने, कुछ साथ समान लैके निकले ने। हलचल ही पैगी जगह जगह ते दरिया रावी का जिहड़ा पानी मौजूदा सूरत हाल है ये 45,000 क्यूसक इत्थों रावी पुल कुतबशाने च करदा पिया ते पिछू जिहड़ा असीं सुनते पिया खबरां दे विच या सानूं जो रिपोर्ट आ रही है वो तकरीबन शाह दरे दे मकाम तो 2 ਲੱਖ क्यूसक 2 ਲੱਖ चूसक जिहड़ा है ना वो पानी का गुजर अज रात 11 बजे होना है, वो पानी दे उत्ते आना। इत्थे फसलां जिहड़ियां हैं ना काफ़ी सारियां नरमे भी हैं ते जिहड़ी वी कड्डी हुई है ज्वार दी फसल मकई दी थोड़ा जिहा दिखाना है भी वो भाई जिहड़ा टूब ते आपदा सारा समान लद के ले आता है। थोड़ा जूम कर पिछे पिछे मगर मगर तरह आता है अगे ट्यूब के उत्ते मेरे ख्याल से 4 पाई ते इस तरह किले वगैरह जिहड़ा ना बंद के ते तरा के पानी दे विच ले जांदा है। पानी इत्थे बड़ा डूंगा हो गया है, काफ़ी सारा पानी का बहाव जिहड़ा ना थोड़े जे टाइम विच वध गया है। इत्थे साडे पिंड दे नाल जिहड़ा है ना कटाव कोई नहीं, क्यों जी इत्थे दरिया रावी ते सिर्फ पानी आया दरिया रावी जिहड़ा ना इत्थों 2 किलोमीटर पिछां जिला फैसलाबाद की हदूद च बनदा पिया है ते पानी का जिहड़ा ना बहाव बड़ी तेज़ी नाल वधदा पिया है ते फसलां ज़मींदार लोकां दीयां मिलियां मेट हो गईयां, तबाह हो गईयां ते असीं तुहानूं लाइव दिखा रहे हां मौजूदा सूरत हाल जिहड़ी है दरिया रावी दी। दरिया रावी के किनारे भाई तकरीबन पहुँच गया है अपना समान लैके आपकी बात का इस तरह मंजी किले डूबते हो आपकी जान खतरे च पा के इस तरह हर जिम्मेदार बेचारा जिहड़ा ना परेशान है, हर बंदा जिहड़ा ना बड़ा नुकसान करा के बैठा है। बड़ा अल्लाह ज़ात पाक उन्होंने हौसला हिम्मत दे और अल्लाह ज़ात पाक खैर करे उन्होंने जिम्मेदारां ते उन्होंने बिरावां ते जिहड़े बेचारे सलामी रेले दी उहदे च आ गए ने ते असीं तुहानूं लाइव मतलब जिहड़ी है ना दरिया रावी दे पानी दा जो गुजरदे पे ने असीं तुहानूं वो दसदे पे नाल मौजूदा सूरत हाल लिखदे पे तकरीबन 2 किलोमीटर दूरी के फासले से जिहड़ा ना जिला फैसलाबाद के एरिए दे विच
ਚੱਲਣ ਦੇ। बैठ के कैमरा दूंगा। दरिया रावी का मौजूदा सूरत हाल माहौल जोड़ा ना तुहानू दिखाते पे हैं। अपनी नारी लेके आ रहा है आपका सारा समान रियाज का असी दिल की गहराइयों शुक्रिया अदा करने जो साढ़े लाइव जुड़े हुए हैं और साढ़े चैनल का बहुत ही रोजाना की बुनियाद पर जुड़े हैं। उन्होंने घर तुम देख रहे हैं कच्चे झोंपड़ियाँ बनी हुई, कच्चे मकान, गरीब लोग ने काफ़ी टाइम से इतने बैठे ने। हाजी तालिब हुसैन भाई मंजा पा के दरिया रावी के किनारे बैठा है। आ जाए अस्सलाम वालेकुम। ले भी ए आपका फोन कर दी तालिब आए को डिगदी पे नहीं नहीं डिगदी आ देखो ना ये मंजे सिर्फ खुराने कोई ਤੁਹਾਨੂੰ ਸਾਹਮਣੇ ਅਸੀਂ ਲਾਈਵ ਢਾਰੀ ਵਿਖਾ ਰਹੇ ਹਾਂ। ਭਾਈ ਤਾਲਿਬ ਵਿਚਾਰਾ ਗਰੀਬ ਉੱਥੇ ਆਪਦੀ ਢਾਰੀ ਬਣਾ ਕੇ ਬੈਠਾ ਹਾ, ਕੱਚੀਆਂ ਕੱਦਾਂ ਗਰਚਲੀ ਟੂਦੀ ਤੇ ਦੌਦੀ ਕੱਦਾਂ ਦੀ ਤੇ ਆਪਦਾ ਮਾਲ ਮਵੇਸ਼ੀ ਉੱਥੇ ਮੱਝਾਂ ਰੱਖੀਆਂ ਹੋਈਆਂ ਨੇ। ਪਰੇਸ਼ਾਨੀ ਦੇ ਆਲਮ ਵਿੱਚ ਵਕਤ ਉਹਨਾਂ ਤੇ ਗੁਜ਼ਰਦਾ ਪਿਆ ਤੇ ਉਹਨਾਂ ਦੇ ਪੁੱਤਰ ਜਿਹੜੇ ਹਨ ਵੱਡੇ ਬੇਟੇ ਇਹ ਇੱਕੇ ਟੂਬ ਤੇ ਇੱਕ ਟੂਬ ਜਿਹੜੀ ਹੈ ਨਾ ਉਸ ਤੇ ਕਾਫੀ ਸਾਰਾ ਸਮਾਨ ਵੇਖੋ ਨਾ ਉਹਨਾਂ ਬੜੇ ਤਰੀਕੇ ਨਾਲ ਉੱਤੇ ਬੰਨ੍ਹ ਕੇ ਤੇ ਲੱਦ ਕੇ ਤੇ ਪਰੂ ਆਪ ਦੀ ਹਿੰਮਤ ਨਾਲ ਆਪ ਦੇ ਜ਼ੋਰ ਨਾਲ ਉਹਨੂੰ ਤਰਾ ਕੇ ਉਹਨਾਂ ਲਈ ਆਉਂਦੇ ਨੇ। ਕਾਫੀ ਟਾਈਮ ਹੋ ਗਿਆ ਮੈਂ ਤੁਹਾਨੂੰ ਲਾਈਵ ਵਿਖਾਉਂਦਾ ਰਿਹਾ ਭਈ ਆਪ ਦੀ ਢਾਰੀ ਦੇ ਕੋਲੋਂ ਪਾਣੀ ਦੇ ਵਿੱਚ ਵੜਿਆ। ਕੀ ਨਾਂ ਇਸ ਸ਼ਾਮੰਦ ਅਲੀ ਤਾਲਿਬ ਭਾਈ ਦੇ ਪੁੱਤਰ ਦਾ ਨਾਂ ਹੈ ਤੇ ਪਰਲੇ ਪਾਸੇ ਪਰੂ ਨਾਲ ਤਰਿਆ ਆਉਂਦਾ ਹੈ ਉਹ ਐਵੇਂ ਉਸ ਟੂਬ ਤੋਂ ਬਗੈਰ ਇੱਥੇ ਲੱਗ ਸੀ ਅੱਗੋਂ ਬੂਟੇ ਨੇ ਉਦੋਂ ਉਹਨੂੰ ਥੋੜੀ ਅੱਖ ਵੇਚ ਫਿਰ ਚੱਲਾ ਅੱਛਾ ਉੱਥੇ ਰਾਹ ਹੈ। मैं आख्या भी काने के बूटियां तो जोड़ा ना वो बड़ा तकरीबन इनू 10-15 मिनट हो गए ने। थोड़ा जूम करके दिखा मलक अलियास साहब आए तुसी वेंदे पे ने एक बेचारा गरीब बंदा जेड़ा है ना आप दियां मज्जां दी उत्थे ढारी बनाई हुई ने ते ओनू ढारी नूं पानी पै गया नेड़े हो गया ते आपदा मंजी बिस्तरा ते किले वगैरह ਲੈ ਕੇ ਤੇ ਟੂਬ ਤੇ ਜਿਹੜਾ ਨਾ ਦਰਿਆ ਰਾਵੀ ਦੇ ਪਾਣੀ ਦੇ ਵਿੱਚੋਂ ਉਹਨਾਂ ਤਰਿਆ ਹੁੰਦਾ ਹੈ। ਮਲਕ ਅਲਿਆਸ ਸਾਹਿਬ ਫੈਸਲਾਬਾਦ ਤੋਂ ਅਸੀਂ ਖਾਸ ਤੌਰ ਤੇ ਉਹਨਾਂ ਨੂੰ ਇਹ ਵਿਖਾ ਰਹੇ ਹਾਂ, ਇਹਨਾਂ ਨੂੰ ਦੱਸ ਰਹੇ ਹਾਂ ਲਾਈਵ ਭਈ ਤੁਸੀਂ ਮਤਲਬ ਇਹ ਵੇਖੋ ਨਾ ਇਤਨੀ ਪਰੇਸ਼ਾਨੀ ਦਾ ਆਲਮ ਹੈ, ਇਤਨੀ ਮੁਸ਼ਕਿਲ ਘੜੀ ਇਹਨਾਂ ਗਰੀਬ ਲੋਕਾਂ ਤੇ ਯਕਦਮ ਆ ਗਈ ਹੈ ਜਿਹੜਾ ਦਰਿਆ ਰਾਵੀ ਦੇ ਵਿੱਚ ਉੱਚੇ ਦਰਜੇ ਦਾ ਸੈਲਾਬ ਤੁਸੀਂ ਵੇਂਦੇ ਪਏ ਨੇ। ਹਰ ਤਰਫ ਪਾਣੀ ਪਾਣੀ ਫੈਲ ਗਿਆ ਹੈ। ਇਹਦੇ ਥੋੜਾ ਪਾਣੀ ਦਿਖਾਵੇਂ मशरक वाली साइड ते भी फैल गया है ते मगरब वाली साइड ते भी फैल गया है। एक इन्हू कदी ना लग लैन दे ते शामद अली जेड़ा है ना उले पासे तुहानू नज़र आ रहा है एक दो मंजे ने ते उत्ते समान भी है ते बिस्तरा भी है ते देखो ना डूगा पानी शाह नदियाँ पानी इत्थे जिथे आ रहा है इस वक्त उत्ते शाह नदियाँ पानी है ते पिछले पासू थोड़ा जूम करके विखावें बड़ी हिम्मत नाल तरदा हुंदा है ते बड़ा हौसला ते इन्हां दे विच बड़ी वेखो ना अल्लाह ज़ात पाक इन्हां नूं मंजिल मकसूद तक पहुँचावे खैरी सलामती। ते भाई तालिब जिहड़ा ना अगू खंब ते पहुँच गए ने समान पकड़न कान ते बड़ी हिम्मत कीती ने। इत्थों तकरीबन 8-7 एकड़ ਜ਼ਮੀਨ ਜਿਹੜੀ ਨਾ ਇਹ ਚੌੜਾਈ ਦੇ ਵਿੱਚ 8-7 ਕਿੱਲੇ ਇਹ ਬਣਦੀ ਏ। ਜ਼ਿਲ੍ਹਾ ਫੈਸਲਾਬਾਦ ਦੀ ਜਿਹੜੀ ਨਾ ਕਿੱਲੇ ਉਹ ਤਾਂ 9 ਕਨਾਲਾਂ ਤੇ ਆਣ ਤੇ ਸਾਡੇ ਪਾਸੇ ਸਾਹੀਵਾਲ ਦੇ ਸਾਡੇ ਜਿਹੜੇ ਨਾ ਉਹ 8 ਕਨਾਲਾਂ ਤੇ ਆਣ ਤੇ ਸ਼ਾਮਾਂ ਦੇ ਲਈ ਬੜੀ ਹਿੰਮਤ ਕਰਕੇ ਤੇ ਦੇਖੋ ਨਾ
ਕਿਨਾਰੇ ਦੇ ਨਾਲ ਆ ਪਹੁੰਚਿਆ ਹੈ ਤੇ ਮੈਂ ਕਿਤਨੀ ਕਹਿ ਸਕਦਾ ਕੋਈ ਮੈਨੂੰ ਵੀ ਦਿਓ ਮੈਂ ਇਹ ਸਮਾਨ ਮਤਲਬ ਇਦਾਂ ਆਪਾਂ ਮੈਨੂੰ ਬਤਾਈ ਜਾ ਮੈਂ ਇੱਥੇ ਰੱਖੀ ਜਾ ਬੜੀ ਹਿੰਮਤ ਹੈ ਭਾਈ ਤੈਨੂੰ ਸਲਾਮ ਨੇ ਤੈਨੂੰ ਸਲਾਮ ਮਿਲਦਾ ਹੈ ਇਹ ਦੇਖੋ ਇਹ ਤੁਸੀਂ ਦੇਖੋ ਇਹ ਦਾਤਰੀਆਂ ਤੇ ਮੱਝਾਂ ਦੇ ਰੱਸੇ ਤੇ ਬੱਠਲ ਇਹ ਘੋੜਾ ਹੈ ਮੱਝਾਂ ਦਾ ਰੱਸੇ ਰੁੱਸੇ ਤੇ ਦੇਖ ਲਓ ਬਿਸਤਰਾ ਉਹਨੇ ਨਾ ਨਹੀਂ ਭੇਜਣ ਦਿੱਤਾ ਇਤਨੀ ਹਿੰਮਤ ਤੇ ਇਤਨਾ ਆਪਦੇ ਹੌਸਲੇ ਨਾਲ ਉਹਨਾਂ ਦਰਿਆ ਰਾਵੀ ਦੇ ਕਿ ਦੂਸਰੇ ਕਿਨਾਰੇ ਆ ਪਹੁੰਚੇ ਨੇ ਤੇ ਸਾਰਾ ਸਮਾਨ ਲੈ ਕੇ ਤੇ ਬਿਸਤਰਾ ਆਪਦਾ ਉਵੇਂ ਸੁੱਕਾ ਲੈ ਜਾਂਦਾ ਇਹਨੇ ਇਹ ਦੇਖੋ ਵਿਚਾਰਿਆਂ ਦੇ ਵੇਖੋ ਨਾ ਗਰੀਬ ਲੋਕ ਨੇ ਆਪਦੀ ਮਿਹਨਤ ਮਜ਼ਦੂਰੀ ਕਰਦੇ ਨੇ ਬੜੇ ਮਿਹਨਤੀ ਲੋਕ ਨੇ ਤੇ ਅਸੀਂ ਇਹਨਾਂ ਦੀ ਥੋੜੀ ਹੈਲਪ ਕਰ ਰਹੇ ਹਾਂ ਮੈਨੂੰ ਪਤਾ ਨਲਕਾ ਗਿਆ ਇਹ ਵਧੀਆ ਜੀ ਕਿਵੇਂ ਲੱਗੀ ਦੇਖ ਲਓ ਨਾਲ ਮੱਝਾਂ ਕੱਢਣਾ ਨਲਕਾ ਵੀ ਐਮਰਜੈਂਸੀ ਮੱਝ ਕੋਈ ਤਬੀਅਤ ਹੀ ਖਰਾਬ ਹੋ ਸਕਦੀ ਤੇ ਉਹਨਾਂ ਨੂੰ ਦੇਖ ਸ਼ੇਪ ਦੇ ਲਈ ਸਾਜੋ ਸਮਾਨ ਇਹ ਸਾਰਾ ਇਹਨਾਂ ਰੱਖਿਆ ਹੋਇਆ ਤੇ ਮੰਜਾ ਵੀ ਖਦਾ ਟੂਬ ਉਹ ਕਹਿੰਦਾ ਬਈ ਰੱਖ ਦੇਣਾ ਦੇਖ ਲਓ ਇਹ ਕੋਈ ਸ਼ੈ ਨਹੀਂ ਹੈ ਟੂਬ ਦੇ ਉੱਤੇ ਰੱਖ ਕੇ ਇਹ ਦੇਖੋ ਬਿਲਕੁਲ ਟੂਬ ਦੇ ਉੱਤੇ ਰੱਖ ਕੇ ਸਾਰਾ ਸਮਾਨ ਤੇ ਭਾਈ ਉਹਨਾਂ ਦੀ ਹਿੰਮਤ ਹੈ ਇਹਨਾਂ ਆਪਦਾ ਧਾਰੀ ਤੋਂ ਘਰ ਤੱਕ ਪਹੁੰਚੇ ਨੇ ਵਿੱਚ ਪਾਣੀ ਤੇ ਤਾਰ ਕੇ ਲੈ ਜਾਂਦੇ ਨੇ ਸਭ ਸਮਾਨ ਤੇ ਅਸੀਂ ਜਨਾਬ ਸ਼ੁਕਰਗੁਜ਼ਾਰ ਹਾਂ ਆਪਣੇ ਮਲਕ ਇਲਿਆਸ ਫੈਸਲਾਬਾਦ ਤੋਂ ਜਿਹੜੇ ਲਾਈਵ ਸਾਨੂੰ ਵੇਖ ਰਹੇ ਨੇ ਤੇ ਮੌਜੂਦਾ ਸੂਰਤ ਹਾਲ ਤੁਹਾਨੂੰ ਵਿਖਾਈਏ ਦਰਿਆ ਰਾਵੀ ਦੇ ਉੱਚੇ ਦਰਜੇ ਦੇ ਸੈਲਾਬ ਦੀ ਤੇ ਅੱਜ ਦੀ ਲਾਈਵ ਦਾ ਅਸੀਂ ਵਲੌਗ ਕਰਨੇ ਆ ਇੱਥੇ ਖਤਮ ਹੁਣ ਤੁਹਾਡੇ ਕੋਲ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਹ ਨਾਲ ਲੈਂਦਾ ਇਜਾਜ਼ਤ ਵਲੌਗ ਨਾਲ ਅੱਲਾਹ